हाँ जी, मैं इस वे मौजूद हाँ जी पिंड फत्ता तहसील पसरूर ते जिला सियालकोट ते यह एक पुरानी निशानी है जी पिंड फत्ता दी। ठीक है जी, दरगाह शरीफ है। जी है साहब, बुजुर्गों का नाम बाबा फलाई शाह जनाब, बाबा लश्कर साहब का नाम भी ने बाबा फलाई शाह का नाम भी। ठीक है ठीक है फलाई का दर्द होंगे जी जी ਉਹਦੀ ਵਜ੍ਹਾ ਫलाई शाह का नाम मशहूर ने। ठीक है ठीक ਤੇ ਨਾ ਇਹ ਅਸਾਂ ਇਹ ਸੁਣਿਆ ਕਿ ਬਾਪ ਦਾ ਨਾਮ ਬਾਬਾ ਲਸ਼ਕਰ ਸ਼ਾਹ ਸੀ। ठीक है ठीक है। यह पाकिस्तान को बनने पहले पुरानी निशानी है, पुरानी निशानी फतेह जेड़े लोग सरदार खोट के गए वो भी obviously वो भी ਇਹਨੂੰ ਜਾਣਦੇ वाह जी वाह, ठीक है। यह जी एक पुरानी निशानी दे विचों निशानी है जी बाबा फलाई शाह जी के नाम करके जाने जाते सन बुजुर्ग। इत्थे आराम फरमा रहे हैं बुजुर्ग। अज मेला भी है, ठीक है जी। हाँ ठीक, बहुत बढ़िया बहुत बढ़िया। लो जी, असी इस वेले फत्ता पिंड दी गलियां दे विच घूम फिर रहे हैं ते साडे नाल इस इलाके इस पिंड दी जिहड़ी चौधराहट हाजी मोहम्मद लतीफ साहब वो मौजूद हैं। हाँ साहब, असी इस वेले हुण किन्हां दे घर ਜਿਹੜਾ ਨਿਜ਼ਾਮਦੀਨ ਸਾਹਿਬ ਨੂੰ ਕਹਿੰਦੇ ਨੇ, ਨਿਜ਼ਾਮਦੀਨ ਸਾਹਿਬ ਅਸੀਂ ਇਸ ਵੇਲੇ ਉਹਨਾਂ ਦੇ ਗੇਟ ਦਰਵਾਜ਼ੇ ਦੇ ਕੋਲ ਆ ਗਏ। ਗੇਟ ਜਿਹੜਾ ਉਹਨਾਂ ਦਾ ठीक है। ਤੇ ਇਹ ਉਹਨਾਂ ਦਾ ਨਾਮ ਘਰ ਹੈ। अच्छा अच्छा अच्छा, ਇਹ ਉਹਨਾਂ ਦੇ ਨਿਜ਼ਾਮਦੀਨ ਦੇ ਜਿਹੜੇ ਬੇਟੇ ਸਨ ਤਾਜਦੀਨ ਤੇ ਖੈਰਦੀਨ, ठीक है। ਇਹ ਉਹਨਾਂ ਦਾ ਘਰ ਹੈ। ਲੇਕਿਨ ਇੱਕ ਸਾਰਾ ਘਰ ਜਿਹੜਾ ਨਾ ਅਸਾਂ ਤੀਸਰੀ ਦਫਾ ਉਹਨਾਂ ਦੀ ਬੇਟੀ ਹੈ ਉਹ ਪਿੱਛੇ ਉਹ ਉਸ ਦਾ ਸਾਰਾ ਕੁਝ ਦੱਸੇ ਉਹਦੇ ਬਾਰੇ ਕੋਈ 47 ਤੋਂ ਪਹਿਲੇ ਹਾਂ ਉਹਨੂੰ ਪਤਾ ਹੈ ਸਾਲ ਹੋ ਗਿਆ ਉਹਨਾਂ ਪੁੱਛ ਉਹਦਾ ਹਮ ਮਿਲਦਾ ਤੁਹਾਨੂੰ हाँ ਲਿਆ ਕੇ ਦਿੱਤੇ ਮਾਈ ਦਾ ਬਣ ਜਾਏਗਾ, ਸਾਰਾ ਕੰਮ ਸੈੱਟ ਹੋ ਜਾਏਗਾ। ठीक। ते हाँ सब उन्होंने कहना है कि उधर ही साढ़े घर सन जिधर वो निजामुद्दीन दे घर सन। हाँ उन्होंने पुछना सरदार ਇਹ ਘਰ ਜਿਹੜਾ ਮਾਮੇ ਅਕਬਰ ਦਾ ਘਰ। अच्छा ਇਹ ਅਸਲ ਚ ਜੇ ਇੱਥੇ ਪੱਕਾ ਘਰ ਹੈ ਸੀ ਤੇ ਉਹਨਾਂ ਦਾ ਖੋਜਾ ਸਿੰਘ ਦਾ ਘਰ ਹੀ ਸੀ। हाँ ਇਹ फौजा ਪੱਕਾ ਘਰ ਵੀ ਸੀ। ठीक। ਇਹ ਇਹ ਘਰ घर ਤੁਹਾਡਾ ਇਹ ਘਰ ਦਾ ਸਾਹਮਣਾ ਜਿਹੜਾ दो जी सब इस घर की तस्दीक कर रहे हैं कि इन्होंने मामा जी लगते सन कि वो घर पक्का सी वाह देख ਲਿਆ ਕੇ ਘਰ ਹੀ ਹੈ। ਆ ਨਾ ਮਾਈ ਨੂੰ ਦੱਸਣਾ संताली तो पहले ਤੁਹਾਡੀ ਕਿੰਨੀ ਉਮਰ ਹੋਈ ਹੈ? नहीं उम्र की 47 तो पहले की बजाय है बाद ही हिंदुस्तान पाकिस्तान लाइट देख सर। अच्छा इतने जो खोजा सिंह सन फौजा जानते हो खोजा सिंह ਨੂੰ ਜਾਣਦੇ ਹੋ या बाई जी गल कीती होगी हुन ਤੁਹਾਡੇ ਦਾਦੇ ਦਾ ਕੀ ਨਾਮ ਸੀ? ਇਹ ਜਨਾਬ ਤਾਜਦੀਨ ਦੀ ਬੇਟੀ ਹੈ। ਤੁਹਾਡੇ ਦਾਦੇ ਨਾਲ ਨਿਜ਼ਾਮਦੀਨ ਤੇ ਨਹੀਂ ਸੀ? ਨਹੀਂ ਫੁੱਫੜ ਨਾਂ ਸੀ ਨਿਜ਼ਾਮ फुफड़ का नाम ਇਹਨਾਂ ਦੇ ਫੁੱਫੜ ਦਾ ਨਾਮ ਨਿਜ਼ਾਮਦੀਨ ਸੀ। ਉਹ ਨਿਜ਼ਾਮਦੀਨ ਦੇ ਬੱਚੇ ਕਿੰਨੇ ਹਨ? ਉਹਦੇ ਬੱਚੇ ਦਾ 5 ਸਾਲ ਤੇ 5 ਚ 2 ਹੀ ਹੁੰਦੇ ਆ। ਉਹ ਪਿੰਡ ਕਿੱਥੇ ਰਹਿੰਦੇ ਨੇ? ਉਹ ਛੋਟਾ ਦੇ ਉਹ ਤੋਂ ਚਲੋ ਅੱਗੇ ਪੋਤਰੇ ਛੋਟੇ ਹੋਣੇ ਆ। ਆਹ ਪੋਤੇ ਵੱਡੇ ਦੇ ਵੀ ਹੈ ਨੇ 4 ਤੇ ਨਿੱਕੇ ਨਿੱਕੇ ਉਹ ਕਿੱਥੇ ਰਹਿੰਦੇ ਨੇ? ਇੱਕ ਹੀ ਨਹੀਂ ਨੀਵੀਂ ਰਹਿੰਦੇ ਨੇ? ਨੀਵੀਂ ਦੇ ਸੁਣਪੁਰ ਹਲਾ ਐਚਐਸ ਪਿੰਡ ਰਹਿੰਦੇ ਨੇ। ਨਹੀਂ ਨਹੀਂ ਇਹ ਸਦੀਕ ਜਿਹੜਾ ਉਹਨਾਂ ਦਾ ਪੋਤਰਾ ਮੇਰਾ ਸਾਡਾ ਔਰ ਨਹੀਂ ਜੇ ਤੁਹਾਡਾ ਮੀਆਂ ਜਿਹੜਾ ਆਹੋ ਉਹਨਾਂ ਦਾ ਨਿਜ਼ਾਮਦੀਨ ਦਾ ਪੋਤਰਾ ਨਹੀਂ ਹਾਂ ਉਹਨਾਂ ਵਿੱਚ ਨਹੀਂ ਉਹ ਜਿਹੜਾ ਤੁਹਾਡੇ ਦਾਦੇ ਦਾ ਕੀ ਨਾਮ ਸੀ? ਮੈਨੂੰ ਨਹੀਂ ਯਾਦ। ਦਾਦੇ ਦਾ ਮੇਰੇ ਦਾਦੇ ਦਾ ਹਾਂਜੀ ਮੇਰੇ ਦਾਦੇ ਦਾ ਨਾਮ ਨਹੀਂ ਯਾਦ ਬਿਮਾਰ ਰਹਿੰਦੇ ਨੇ कोई नहीं
ਨਹੀਂ ਤੇ ਤੁਹਾਨੂੰ ਇਹ ਪਤਾ ਵੇ ਜਿਹੜੇ ਫਤਿਹ ਪਿੰਡ ਦੇ ਸਿੱਖ ਲੋਕ ਇੱਥੇ ਰਹਿੰਦੇ ਸਨ ਉਹਨਾਂ ਦੇ ਘਰ ਬੂਏ ਕਿੱਥੇ ਸਨ? ਖੋਜਾ ਸਿੰਘ ਦਾ ਘਰ ਕਿਹੜਾ ਸੀ? ਮੈਨੂੰ ਨਹੀਂ ਮੈਂ ਪਤਾ ਮੈਂ ਛੋਟੇ ਜਿਹੇ ਤੇ ਹੈ ਆਹੋ ਨਿੱਕੀ ਜੀ ਹੈ ਇਹ ਬਹੁਤ ਗੱਲਾਂ ਬਜ਼ੁਰਗਾਂ ਤੋਂ ਨਹੀਂ ਸੁਣੀਆਂ। ਇਹ ਥੰਮੀ ਬਾਰੇ ਪੁੱਛਿਓ, ਇਹ ਪੁਰਾਣੀ ਥੰਮੀ ਹੈ। ਇਹ ਸਮਝਿਆ ਬਾਬਾ ਇਹ ਪੁਰਾਣੀ ਬਹੁਤ ਉਹ ਵੇਖ ਲੈਣ ਪੁੱਛਿਓ ਹਮਾਂ ਜਰਨ ਕਿੱਥੇ ਥੰਮੀ ਇਹ ਪੁਰਾਣਾ ਕੰਮ ਬਣਿਆ ਨਾ ਤੁਹਾਡਾ ਪੁਰਾਣਾ, ਇਹ ਤੁਹਾਡੇ ਦਾਦੇ ਦੇ ਟਾਈਮ ਵਗਦਾ, ਦਾਦੇ ਦੇ ਵਗਦਾ ਨਾ ਕਾਹਦਾ ਥੰਮ? ਮੈਂ ਵੀ ਨਿਜ਼ਾਮ ਦੀ ਵਾਲਾ ਟਾਈਮ ਵਗਦਾ ਹੈ। ਹਾਂ ਬਿਲਕੁਲ ਇਹ ਜੀ ਕੋਈ ਪੁਰਾਣੀ ਥੰਮੀ ਇਹ ਤੁਹਾਡੀ ਪੁਰਾਣੀ ਕਾਹਦੀ ਸੀ ਮਤਲਬ ਖੱਟੀ ਕਾਹਦੀਆਂ ਮੇਰੇ ਜਾਂਦੇ ਤਾਂ ਸਾਡਾ ਫੁੱਫੜ ਹੋਈ ਦੀ ਇੱਥੇ ਉਹਦੇ ਸਹੁਰੇ ਸੋਰੇ ਰਹਿੰਦੇ ਹੋਣੇ ਨਾ ਦੋ ਦੋ ਇਹ ਜਿਹੜੀ ਥੰਮ ਜਿਹਾ ਤੁਹਾਡਾ ਕਿਹੜੇ ਮਕਾਨ ਨੂੰ ਲੱਗਾ ਸੀ? ਕਿਹੜੇ ਇਹ ਜਿਹੜਾ ਥੰਮੀ ਜਿਹੜੀ ਹੈ ਮੈਨੂੰ ਹੁਣ ਨਹੀਂ ਪਤਾ ਕੀ ਲੱਗਾ ਇਹ ਪੁੱਛੋ ਜਿਹੜਾ ਫੁੱਫੜ ਸੀ ਜਿਹੜਾ ਤੁਹਾਡਾ ਇੱਥੇ ਰਹਿੰਦਾ ਸੀ, ਜਦੋਂ ਤੁਹਾਡੇ ਬਾਈ ਇੱਥੇ ਰਹਿੰਦੇ ਹਨ ਤੁਸੀਂ ਰਹਿੰਦੇ ਹੋ, ਆਂਦਾ ਇੱਥੇ ਰਹਿੰਦਾ ਰਿਹਾ ਸੀ ਆਪਣੇ ਫੁੱਫੜ ਜਿਹੜਾ ਤੁਹਾਡਾ ਹੀ ਨਿਜ਼ਾਮ ਦੀ ਨੀਵੀਂ ਰਹਿੰਦਾ ਸੀ ਨਹੀਂ ਇੱਥੇ ਆਂਦੇ ਹਨ ਉਹ ਆਹੋ ਸਹੁਰਾ ਸੀ ਸਹੁਰੇ ਇੱਥੇ ਰਹਿੰਦਾ ਹੀ ਜ਼ਿਆਦਾ ਸੀ ਨਾ ਇੱਥੇ ਨਹੀਂ ਨਾ ਰਹਿੰਦੀ ਉੱਥੇ ਨੀਵੀਂ ਰਹਿੰਦੀ ਹੈ ਇੱਥੇ ਆਪੋ ਕੀ ਹੈ ਤਾਂ ਉੱਥੇ ਰਹਿੰਦੇ ਤੇ ਹਨ ਉਹਦਾ ਪਿੰਡ ਦਾ ਉਹ ਉੱਥੇ ਰਹਿੰਦਾ ਨਿਕਲੇ ਕਿ ਇੱਥੇ ਆਨੰਦ ਹੈ ਨਾ ਬੰਦਾ ਉਹ ਪੇਕੇ ਹਨ ਨਾ ਇੱਥੇ ਰਹਿੰਦਾ ਹੋਏਗਾ ਲੇਕਿਨ ਮੈਂ ਨਾਮ ਉਹਦਾ ਵੀ ਲਿਆ ਸਹੁਰੇ ਉਹ ਤਾਂ ਇਹਨਾਂ ਨੂੰ ਬੱਚੇ ਨੂੰ ਵੀ ਬੱਚਾ ਹੀ ਸਾਡੇ ਜਿਹੜਾ ਸੀਜ਼ਨ ਦਾ ਘਰ ਹੈ ਨਾ ਉਹਦੇ ਰਹਿਣ ਵਾਲਾ ਇਹ ਘਰ ਹੈ। ਇਹ ਘਰ ਵਾਹ ਦੇ ਘਰ ਬਾਦ ਦੇ ਘਰ ਹੈ ਕੀ ਨਾਮ ਲੱਗਾ ਨਿਜ਼ਾਮੋਂ ਕਹਿੰਦੇ ਨੇ ਨਾਮ ਇਹ ਇਹਨਾਂ ਦਾ ਵਾਲਦ ਦਾ ਨਾਂ ਸੀ ਤਾਜਦੀਨ, ਤੋਂ ਇਹਨਾਂ ਦਾ ਤਾਇਆ ਜਿਹਦਾ ਨਾਂ ਫੈਦੀਨ ਸੀ। ਉਹ ਤੇ ਦੋਵੇਂ ਮੈਂ ਵੇਖੇ ਨੇ ਨਾ, ਫੈਦੀਨ ਵੀ ਵੇਖਿਆ ਤੇ ਤਾਜਦੀਨ ਨੂੰ ਥੋੜੀ ਦੇਰ ਬੋਲਦੇ ਦੇਖੋ ਜੀ ਇਹ ਪੱਕਾ ਸ਼ੋਰ ਨਹੀਂ, ਉਹਨਾਂ ਨੇ ਕਿਹਾ ਕਿ ਹੋਰ ਨਿਜ਼ਾਮੋਂ ਦੀ ਸੀ, ਖੈਰਦੀਨ ਵੀ ਹੋ ਸਕਦਾ ਹੈ। ਹਾਂਜੀ ਉਹਨਾਂ ਆਪਣੇ ਦਾਦੇ ਦੇ ਨਾਂ ਦਾ ਨਹੀਂ ਪਤਾ, ਹੋ ਸਕਦਾ ਦਾਦੇ ਦੇ ਨਾਂ ਦਾ ਉਹਨਾਂ ਨੇ ਕਿਹਾ ਮੈਨੂੰ ਵੀ ਨਹੀਂ ਆਣਾ ਕਿਸੇ ਨੇ ਕਿਹਾ ਕਿ ਇੰਜ ਹੋਣਾ ਨਾ ਨਹੀਂ। ਇਹ ਜਿਹੜੀ ਇਹਨਾਂ ਦੀ ਨਿਸ਼ਾਨਦੀ ਕੀਤੀ ਨੇ ਕਿ ਸਾਡਾ ਫੁੱਫੜ ਦੀ, ਉਹ ਗੱਲ ਸਹੀ ਹੈ। ਹਾਂ ਨਹੀਂ ਕਰਨਾ ਨਹੀਂ ਦਾਦੇ ਦਾ ਨਾਮ ਫੜਦਾ ਚੱਲੇ ਲੇਕਿਨ ਇਹ ਤੁਹਾਡਾ ਫੁੱਫੜ ਦਾ ਕੀ ਨਾਂ ਸੀ? ਹਾਂਜੀ ਆਹੋ ਰਮਜ਼ਾਨ। ਦਾਦੇ ਦਾ ਨਾਂ ਕਰਮ ਰਮਜ਼ਾਨ ਤੋਂ ਉਹਨੂੰ ਕਹਿੰਦੇ ਕੀ ਸਾਨੂੰ ਜਿਹੜਾ ਆਮ ਲਫ਼ਜ਼ਾਂ 'ਚ ਕਹਿੰਦੇ ਵੀ ਯਾਦ ਹੋਏ ਨਿਕਨੇਮ ਜਿਹੜਾ ਨਾਮ ਉਲਟਾ ਸਿੱਧਾ ਨਾਂ। ਅੱਛਾ ਉਹ ਨਿਜ਼ਾਮ ਦੀ ਅਸੀਂ ਆਪੇ ਕਹਿੰਦੇ ਉਹਦਾ ਨਾਂ ਰਮਜ਼ਾਨ ਸੀ ਤੇ ਇਹਨਾਂ ਦੇ ਦਾਦੇ ਦਾ ਨਾਂ ਕਰਮਦੀਨ ਸੀ। ਠੀਕ ਕਰਮਦੀਨ ਦੇ ਕਿੰਨੇ ਪੁੱਤਰ ਸਨ? ਕਰਮਦੀਨ ਦੇ ਦੋ ਦਾ ਤੁਹਾਡੇ ਵਾਲ ਸਾਹਿਬ ਕਿੰਨੇ ਭਰਾ ਦੋ ਲਿਆਕਤ ਬਾਬਾ ਖੈਰ ਦੀ ਤਾਜ ਦੀ ਬਸ ਹੋਈ ਸਹੀ ਹੋ ਗਿਆ। ਬਾਕੀ ਕਹਿੰਦਾ ਭਾਈ ਦੋ ਹੀ ਸਨ ਤੇ ਉਹ ਜਿਹੜਾ ਉਹ ਸਾਡਾ ਫੁੱਫੜ ਦੀ ਜਿਹੜਾ ਰਮਜ਼ਾਨ ਸੀ। ਠੀਕ ਹੈ। ਨਿਜ਼ਾਮ ਦੀ ਨਹੀਂ, ਉਹ ਰਮਜ਼ਾਨ ਚ ਨਾਮ ਰਮਜ਼ਾਨ ਉਹ ਜਾਣੀ ਉਹੀ ਸੀ। ਸਹੀ ਠੀਕ ਹੋ ਗਿਆ। ਤੁਹਾਡਾ ਦਾਦਾ ਕਰਮ ਸਿੰਘ ਜੋ ਠੀਕ ਹੈ। ਇਹ ਪੁੱਛੋ ਜੀ ਸਿੱਖਾਂ ਦੇ ਘਰ ਆਇਆ ਸਾਂ ਤੁਹਾਡੇ ਲਿਆਕਤ ਜਿਹੜਾ ਮੇਰੀ ਗੱਲ ਸੁਣ, ਲਾਲੇ ਹੋਰਾਂ ਕਿ ਦੱਸਦਿਆਂ ਨੇ ਇੱਥੇ ਖੋਜਾ ਸਿੰਘ ਦਾ ਘਰ ਕਿਹੜਾ ਹੁੰਦਾ ਸੀ ਤੁਹਾਡੇ ਕੋਲ ਜਿਹੜਾ ਸੀ? ਮੈਂ ਸਾਰਾ ਵੱਡੀ ਨੂੰ ਪਤਾ ਆਹੋ ਨਹੀਂ ਉਹਦਾ ਸੁਣਿਆ ਹੋਣਾ ਮਾਂ ਪਿਓ ਕੋਲ ਅਰਸ਼ਦ ਹਾਂ ਆਹੋ ਹਾਂ ਠੀਕ ਹੋ ਗਿਆ। ਚਲੋ ਠੀਕ, ਚਲੋ ਸਹੀ ਹੈ। ਚਲੋ ਅਸੀਂ ਟੁੱਟ ਚੱਲੇ ਹੁਣ, ਤੁਸੀਂ ਆ ਜਾਓ, ਆਪਾਂ ਤਾਂ ਇਹ ਪਤਾ ਕਰਨਾ ਸੀ। ਤੂੰ ਆਰਾਮ ਨਾਲ ਆ ਕੰਮ ਕਰਕੇ ਹੋ। ਇਹ
ਠੀਕ ਹੋ ਇਹ ਤੁਹਾਡੇ ਪੈਸੇ ਆਏ ਉਥੋਂ ਇਹ ਆਏ ਨੇ ਹੁੰਦੇ ਨੇ ਕੀ ਹੁੰਦਾ ਪੁਰਾਣਾ ਘਰ ਪਤਾ ਇਹ ਉਹ ਚਾਹਤ ਹੈ ਉਤਰਾ ਉਹ ਇੱਥੇ ਰਹਿ ਨਹੀਂ ਗਏ ਤੁਹਾਡੇ ਕੋਲ ਹੁਣ ਇੰਡੀਆ 'ਚ ਉਹਨੂੰ ਗੁਲੂਬਾ ਦੇ ਦਿੰਦੇ ਨੇ ਉਹ ਇੰਟਰਵਿਊ ਹੋ ਰਿਹਾ ਉਹਦਾ ਕਿਉਂ ਲੱਗਦਾ ਪੁਰਾਣਾ ਪਿੰਡ ਉਹਦਾ ਪਿੰਡ ਉਹ ਕੋਈ ਗੱਲਬਾਤ ਦੱਸੀ ਉਹਨਾਂ ਨੇ ਸਾਡੇ ਘਰ ਕਿੱਥੇ ਸੀ ਇਹ ਜਦੋਂ ਦੱਸਿਆ ਹੀ ਐ ਹੀ ਐ ਅਸੀਂ ਇੱਕ ਥੋੜਾ ਉੱਤੇ ਥੋੜਾ ਛਾੜ ਕੇ ਲੈਣਾ ਵੀ ਉੱਤੇ ਚੜ ਕੇ ਉਹ ਸਾਡੇ ਕੋਠੇ ਤੇ ਜਿਹਨੇ ਛੱਡ ਲਿਆ ਨੇ ਨਹੀਂ ਆਪਣੇ ਮਕਾਨ ਸੇ ਨਜ਼ਰ ਆਏਗਾ ਉੱਥੋਂ ਸਾਡੇ ਕੋਲ ਸਭ ਕੁਝ ਨਜ਼ਰ ਆਇਆ ਠੀਕ ਹੋ ਇਹ ਤੂੰ ਲੋ ਤੇ ਲਾਣਾ ਛੱਡ ਉੱਥੇ ਤੋਂ ਛੱਡ ਕੇ ਉੱਥੇ ਲਾ ਲਓ ਚਲੋ ਆ ਲੈ ਲਓ ਲੈ ਵਾਹ ਜੀ ਵਾਹ ਲੋ ਜੀ ਇਹ ਮੈਂ ਤੁਹਾਨੂੰ ਨਾ ਛੱਤ ਤੇ ਚੜ ਕੇ ਨਾ ਟਾਪ ਵਿਊ ਦਿਖਾ ਰਿਹਾ ਵਾਂ ਪਿੰਡ ਫੱਤਾ ਜਿਹਨੂੰ ਅੱਜ ਕੱਲ ਫੱਤਾ ਗੁਜਰਾਂ ਦੇ ਨਾਂ ਦੇ ਕਰਕੇ ਜਾਣਿਆ ਜਾਂਦਾ ਲੇਕਿਨ ਲਿਖ ਪੜਤ ਦੇ ਵਿੱਚ ਫੱਤਾ ਪਿੰਡ- ਹੀ। ਫੱਤਾ ਹੀ ਠੀਕ ਹੈ ਜੀ ਫੱਤਾ ਤੇ ਭੁੱਟਾ ਦੋ ਪਿੰਡ ਨੇ ਤੇ ਜੀਆ ਸਾਹਿਬ ਇਹ ਘਰ ਤੁਸੀਂ ਤਸਦੀਕ ਕੀਤੀ ਇਹ ਘਰ ਦਾ ਨਾਮ ਆਉਂਦਾ ਜੀ ਇਹ ਘਰ ਜੀ ਨਕਸ਼ੇ ਚੇਂਜ ਹੋ ਗਏ ਪੌਣੀ ਸਦੀ ਬੀਤ ਗਈ ਉਹ ਘਰ ਬੂਏ ਨਹੀਂ ਰਹੇ ਇਹ ਘਰ ਸੀ ਜੀ ਆਪਣਾ ਸਰਦਾਰ ਸਾਡੇ ਫੌਜਾ ਘਰ ਸਿੰਘ ਉਹ ਘਰ ਸਾਡਾ ਨਾਲ ਬੈਗ ਲੱਗੀ ਜੀ ਅੱਛਾ 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 ਉਹ ਜੋ ਠੀਕ ਹੈ। ਸਾਹਮਣੇ ਨਹੀਂ ਟੰਗੀ ਵਾਲਾ ਹਾਂ, ਹਾਂ। ਪਰ ਲੱਗੀ ਤਰੀਕ ਦੇ ਨਾਲ ਜੀ, ਉਹ ਸਾਡਾ ਜੀ, ਘਰ ਹੈ ਨਾ ਨਾਲ ਉਹਨਾਂ ਦੀ ਬੈਗ ਲੱਗੀ ਜੀ ਵਾਹ ਜੀ ਵਾਹ ਠੀਕ ਹੈ ਤੇ ਤੁਹਾਡੀ ਤੁਹਾਨੂੰ ਗੱਲ ਉੱਥੇ ਨਾ ਉੱਤੇ ਜਾ ਕੇ ਛੱਤ ਤੇ ਕੋਈ ਨਹੀਂ ਜਾਂ ਠੀਕ ਤੁਹਾਨੂੰ ਲਾ ਦੇਣਾ ਉਹਨੂੰ। ਸਹੀ ਹੋਗਾ ਬਾਕੀ ਆਹ ਸਭ ਤੁਸੀਂ ਗੱਲਬਾਤ ਵੀ ਇਹਨਾਂ ਨਾਲ ਕੀਤੀ ਤੁਸੀਂ ਇਹ ਗੱਲ ਦੀ ਤਸਦੀਕ ਕੀਤੀ ਕਿ ਜਿਹੜਾ ਰਕਬਾ ਸੀ ਨਾ ਸਰਦਾਰ ਫੌਜਾ ਸਿੰਘ ਦਾ ਸੰਨ 47 ਤੋਂ ਬਾਅਦ ਉਹ ਤੁਹਾਡੇ ਘਰ ਨੂੰ ਲਾਟ ਜੀ, ਹੋਇਆ ਜੀ। ਤੁਹਾਡੇ ਬਜ਼ੁਰਗ ਹਾਂਜੀ, ਹਾਂਜੀ। ਅੱਜ ਕੱਲ ਤੁਸੀਂ ਉੱਥੇ ਵਾਈ ਬਿਜੀ ਜੀ, ਕਰ ਜੀ। ਰਹੇ ਠੀਕ ਠੀਕ ਭਾਈ ਸਾਹਿਬ ਦੇ ਫੌਜਾ ਸਿੰਘ ਵਾਲੇ ਅੱਛਾ ਜੀ ਇਹ ਘਰ ਜੀ ਆਪਣਾ ਚੋ ਸਾਹਿਬ ਆਪਣੇ ਨਾਲ ਫੌਜਾ ਸਿੰਘ ਨਵਾਂ ਬਣ ਗਿਆ ਹਾਂਜੀ ਇਹ ਕਿਹਦਾ ਇਹ ਭਾਗ ਇਹ ਘਰ ਦੀ ਤਸਦੀਕ ਹੋਈ ਹੈ ਮੈਨੂੰ ਉਹ ਅਸਲਾ ਮਕਾਰ ਸੀ ਹੋਰ ਤੋੜ ਤੱਕ ਸੀ ਇਹ ਪਿੰਡ ਦੀ ਕਿਹੜੀ ਸਬ ਸਾਈਡ ਬਣ ਗਈ ਜੀ ਚੜ੍ਹਦੀ ਚੜ੍ਹਦੀ ਸਾਈਡ ਤੋਂ ਹੀ ਉੱਥੋਂ ਕੀਤਾ ਨਾ ਹਾਂ, ਇਹ ਪਿੰਡੋਂ ਤੁਸੀਂ ਦੱਖਣ ਸਮਝੋ ਕਿ ਲਹਿੰਦਾ ਪਾਸਾ ਅੱਛਾ 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 ਗਲੀ ਮਗਰ ਵਾਲੀ ਸਾਈਡ ਤੇ ਠੀਕ ਗਲੀ ਤੋਂ ਮਗਰ ਵਾਲੀ ਸਾਈਡ ਤੇ ਅੱਗੇ ਇਹ ਮੇਨ ਗਲੀ ਹੈ ਨਾ ਉਹ ਤੋਂ ਮਗਰ ਵਾਲੀ ਸਾਈਡ ਤੇ ਮੇਨ ਸੜਕ ਤੋਂ ਇਹ ਸਮਝੋ ਘਰ ਦੰਦੇ ਪਾਸੇ ਆ, ਅੱਗੇ ਘਰ ਆਬਾਦੀ ਨਵੀਂ ਬਣੀ ਅੱਛਾ ਅੱਗੇ ਨਵੀਂ ਪੁਰਾਣਾ ਪਿੰਡ ਦੇ ਹਾਂਜੀ ਜੀ ਬਾਬਾ ਜੀ ਦੱਸੋ ਜੀ ਇਹ ਛੱਪੜੇ ਪਿੰਡ ਫਤਿਹ ਦਾ ਛੱਪੜੇ ਪਿੰਡ ਆ ਅੱਛਾ ਇਹ ਸਾਹਮਣੇ ਬੂਟੀ ਬਾਟੀ ਜਿਹੜੀ ਟਿਕਰੀ ਨਜ਼ਰ ਆਉਂਦੀ ਨੇ ਸਾਰੀ ਛੱਪੜ ਦੀ ਠੀਕ ਲੇਕਿਨ ਹੈ ਇਹ ਸਾਰਾ ਹੀ ਛੱਪੜੀ ਸੀ ਆ ਲੋਕਾਂ ਦਾ ਛੱਪੜੇ ਸੀ ਇਹ ਪੂਰੇ ਬਿਲਕੁਲ ਲੋਕਾਂ ਨੇ ਬਿਲਕੁਲ ਮਿੱਟੀ ਪਾ ਸਹੀ ਗੱਲ ਕੇ ਹੈ ਘਟ ਗਏ ਛੱਪੜ ਛੱਪੜ ਕਰਕੇ ਨੁਕਸਾਨ ਹੀ ਰਹਿ ਗਿਆ ਕਿਉਂਕਿ ਜਿਨ੍ਹਾਂ ਦੇ ਨਾਲ ਲੱਗਦੀ ਜਗ੍ਹਾ ਦੀ ਛੱਪੜ ਵੀ ਉਹਨਾਂ ਦੀ ਹਾਂਜੀ ਇਹ ਸਾਰੀ ਛੱਪੜ ਅੱਛਾ ਇਹ ਰਸਤਾ ਹੁਣ ਬਣ ਗਿਆ ਇਹ ਰਸਤਾ ਬਣ ਗਿਆ ਪਹਿਲੇ ਰਸਤਾ ਕੋਈ ਨਹੀਂ ਸੀ ਹਾਂ ਕੋਈ ਨਹੀਂ ਅੱਗੇ ਗਹਿਰਾ ਵੀ ਆ ਅੱਗੇ ਵੀ ਰਸਤਾ ਇੱਥੋਂ ਨਾਲੋਂ ਦੀ ਨਾ ਇੱਥੋਂ ਨਾਲੋਂ ਦੀ ਨਿਕਲ ਕੇ ਛੱਪੜ ਦੇ ਕੰਢੇ ਦੇ ਉੱਤੇ ਨਾਲ ਹੀ ਇਹ ਗਲੀ ਨਿਕਲੇ ਪੰਨੂ ਗਲੀ ਰਾਹ ਇਹ ਨਿਸ਼ਾਨ ਜਿਹੜਾ ਨਾ ਥੱਲੇ ਗਹਿਰਾ ਜਗ੍ਹਾ ਕਾਫੀ ਨਾਲ ਨਾਲ ਜ਼ਿਆਦਾ ਬਾਬਾ ਜੀ ਤੁਸੀਂ ਦੱਸ ਰਹੇ ਹੋ ਕਿ ਬਈ ਇਹ ਛੱਪੜ ਉਹ ਵਾ ਜਿਹੜਾ ਸਰਦਾਰ ਫੌਜਾ ਸਿੰਘ ਦੇ ਸਰਦਾਰ ਘਰਾਂ ਫੌਜਾ ਸਿੰਘ ਦੇ ਬਿਲਕੁਲ ਬੈਕ ਸਾਈਡ ਤੇ ਪਿਛਲੀ ਸਾਈਡ ਤੇ ਬਿਲਕੁਲ। ਠੀਕ ਹੈ ਠੀਕ ਉਹ ਹੈ, ਇੱਥੋਂ ਜਾਈਏ ਨਾ ਹੂੰ, ਹੂੰ। ਸਰਦਾਰ ਸਿੰਘ ਦਾ ਘਰ ਇਸ ਮਕਾਨ ਦੇ ਪਿਛਲੇ ਪਾਸੇ ਠੀਕ ਹੈ ਠੀਕ ਹੈ ਲਓ ਜੀ ਇਹ ਇੱਕ ਪੁਰਾਣੀ ਨਿਸ਼ਾਨੀ ਹੈ ਹਾਂ ਬਿਲਕੁਲ ਸਹੀ ਅਸੀਂ ਫਿਰ ਤੁਹਾਨੂੰ ਟਾਪ ਤੇ ਵਿਊ ਦਿਖਾਣੇ ਫਿਰ ਤੁਹਾਨੂੰ ਪਤਾ ਚੱਲ ਜਾਏਗਾ ਕੀ ਹਿਸਾਬ ਦਾ ਇਹ ਸਾਡੇ ਘਰ ਦੇ ਨਾਲ ਪਿਛਲੀ ਬੈਗ ਲੱਗਦੀ ਹੈ ਨਾਲ ਸਰਦਾਰ ਫੌਜਾ ਸਿੰਘ ਦੇ ਪਿਛਲੀ ਸਾਈਡ ਤੋਂ ਵੀ ਤੁਹਾਡੇ ਘਰ ਸਾਡੇ ਨੇ। ਘਰ ਦੇ ਨਾਲ ਤੇ ਇਹ ਘਰ ਅਸੀਂ ਜਿਹੜਾ ਤੁਹਾਨੂੰ ਥੋੜੀ ਦੇਰ ਪਹਿਲੇ ਫਰੰਟ ਤੋਂ ਵਿਖਾਇਆ ਉਹ ਗਲੀ ਵੀ ਦਿਖਾਈ ਸਾਰਾ ਪਿਕਚਰਾਂ ਵਗੈਰਾ ਵੀ ਲਈਆਂ ਜਿਹੜਾ ਕਿ ਘਰ ਸਰਦਾਰ ਫੌਜਾ ਸਿੰਘ ਦਾ ਘਰ ਸੀ ਠੀਕ ਹੈ ਜੀ ਇਹ ਘਰ ਹਾਂ ਸਭ ਫੱਤਾ ਪਿੰਡ ਦੇ ਜਿਹੜੇ ਦੁਆਲੇ ਦੇ ਪਿੰਡ ਨੇ ਚਾਰ ਚਫੇਰੇ ਉਹਨਾਂ ਦੇ ਨਾਮ ਦੱਸ ਦਿਓ ਸਾਨੂੰ ਇੱਕ ਤੇ ਨਾਲ ਕਿਲਾ ਸੋਭਾ ਸਿੰਘ ਜਿਹੜਾ ਸ਼ਹਿਰ ਜਿਹੜਾ ਲੱਗਦਾ। ਸ਼ਹਿਰ ਜਿਹੜਾ ਇਹਨੂੰ ਕਿਲਾ ਸੋਭਾ ਸਿੰਘ ਦਾ ਨਾਮ ਇਹਨਾਂ ਬਦਲ ਕੇ ਇਸ ਲਈ ਕਿਲਾ ਅਹਿਮਦਾਬਾਦ ਰੱਖ ਦਿੱਤਾ ਬਿਲਕੁਲ ਸਹੀ ਸਾਡੇ ਸੜਕ ਤੋਂ ਅਗਲੀ ਸਾਈਡ ਤੇ ਚਲੇ ਜੀ ਪਿੰਡ ਆਦੋਕੇ ਠੀਕ ਹੈ ਇਹ ਪਹਾੜ ਵਾਲੀ ਸਾਈਡ ਤੇ ਜੀ 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 ਜਿਹੜਾ ਦੱਖਣ ਵਾਲੀ ਸਾਈਡ ਤੇ ਚਲੇ ਜਾਈਏ ਹਾਂ ਹਾਂ ਇਹ ਪਿੰਡ ਹੈ ਭੁੱਟਾ ਜੀ ਮਗਰ ਵਾਲੀ ਸਾਈਡ ਤੇ ਜਾਈਏ ਇੱਕ ਪਿੰਡ ਜੰਗੀ ਕੇ ਆ ਜਾਂਦਾ ਹੈ। ਠੀਕ ਹੈ ਜੰਗੀ ਕੇ ਦੇ ਨਾਲ ਕਾਲ ਵਾਲੀ ਸਾਈਡਾਂ ਦੀ ਹੈ ਜੀ ਉਸ ਤੋਂ ਨਾਲ ਅੱਗੇ ਰੂਪ ਵਾਲੀ ਹੈ ਠੀਕ ਹੈ ਉੱਪੇ ਦੇ ਨਾਲ ਅੱਗੇ ਚੱਕ ਦਲਾਰੇ ਪਿੰਡ ਹੈ ਤੇ ਜੇ ਅਗੀ ਡੇਗ ਵਾਲੀ ਸਾਈਡ ਚਲੇ ਜਾਈਏ ਪਸੂਰ ਵਾਲੀ ਸਾਈਡ ਤੇ ਕਾਲਾ ਪਹਾੜ ਆ ਜਾਂਦਾ ਪੀਰ ਮੁਹੰਮਦ ਦੇ ਕਾਲਾ ਪਹਾੜ ਹੂੰ ਇਸ ਤੋਂ ਅੱਗੇ ਜਾਈਏ ਤੇ ਬੁੱਢਾ ਖੁਰਦ ਪਿੰਡ ਹੈ ਠੀਕ ਹੈ ਇਹ ਪਿੰਡ ਸਾਡੇ ਨਾਲ ਨਾਲ ਲੱਗਦੇ ਨੇ ਜਿਹੜੇ ਜੀ ਠੀਕ ਹੋ ਗਿਆ ਇਸ ਵੇਲੇ ਫਤਾ ਪਿੰਡ ਆਪਣਾ ਇਸ ਪਿੰਡ ਦੇ ਵਿੱਚ ਫਤਾ ਪਿੰਡ ਦੇ ਵਿੱਚ ਜੀ ਜੀ ਜਿਹੜੇ ਲੋਕ ਆਬਾਦ ਨੇ
ਉਹ ਕਿਵੇਂ ਪਾਕਿਸਤਾਨ ਤੋਂ ਪਹਿਲੇ ਕਿਹੜੇ ਜ਼ਿਲ੍ਹੇ ਚ ਉੱਠ ਕੇ ਆਏ? ਮਤਲਬ ਸਵਾਲ ਕਰਨ ਦਾ ਮਕਸਦ ਹੈ ਕਿ ਗੁਰਦਾਸਪੁਰ ਦੇ ਵੀ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਜਿਹੜੇ ਨੇ ਉਹ ਰਾਜਪੂਤਾਂ ਦੇ ਘਰ ਨੇ ਇੱਥੇ। ਕਿੰਨੇ ਕੁ? ਉਹ ਤਕਰੀਬਨ ਉਦੋਂ ਘਰ ਦੇ 2-3 ਹੀ ਉੱਠ ਕੇ ਆਏ ਸਨ, ਲੇਕਿਨ ਐ ਨੇ ਉਹਦੇ ਘਰ ਨੂੰ 10-15-20 ਘਰ ਹੋ ਗਏ ਨੇ ਉਹਨਾਂ ਦੇ। ਜੀ ਠੀਕ ਹੈ। ਤੇ ਬਾਕੀ ਸਾਰੇ ਕਸ਼ਮੀਰ ਤੋਂ ਮਹਾਜਰ ਹੋ ਗਿਆ, ਜੰਮੂ ਤੋਂ, ਜ਼ਿਲ੍ਹਾ ਜੰਮੂ ਤੋਂ ਸਾਰੇ ਜਿਹੜੇ ਇੱਥੇ ਮਹਾਜਰ ਹੋ ਕੇ ਆਏ ਨੇ। ਠੀਕ ਹੈ। ਤਹਿਸੀਲ ਨਵੇਂ ਸ਼ਹਿਰ ਦੇ ਕੁਝ, ਸਾਡੇ ਪਿੱਛੇ ਸ਼ਹਿਰ ਨਵੇਂ ਸ਼ਹਿਰ ਦਾ ਬੰਦਾ ਕੋਈ ਨਹੀਂ। ਅੱਛਾ। ਨਵੇਂ ਸ਼ਹਿਰ ਸਾਰੇ ਜੰਮੂ ਕਸ਼ਮੀਰ ਦੇ ਨੇ, ਜੰਮੂ ਦੇ। ਠੀਕ ਹੈ। ਜਿਹੜੇ ਮਹਾਜਰ। ਥੋੜਾ ਮੋਟਾ ਦੱਸ ਦਿਓ ਆਪਣਾ ਜਿਹੜਾ ਸਾਡਾ ਪਿੰਡ ਧਨੂ ਸੀ। ਧਨੂ। ਹਾਂਜੀ। ਅੱਛਾ। ਨਾਨਕੇ ਮੇਰੇ ਜਿਹੜੇ ਸਨ ਉਹ ਦਰਿਆ ਤੋਂ ਪਾਰ ਵਾਲੀ ਸਾਈਡ ਦੇ ਪਿੰਡ ਪਿਆਨ ਨੇ। ਅੱਛਾ। ਉੱਥੇ ਮੈਂ ਜਦੋਂ ਸਨ 2017 ਚ ਗਿਆ ਨਾ, ਜੀ। ਉੱਥੇ ਈਸ਼ੀ ਸਿੰਘ ਲੰਬੜ ਹੋਇਆ। ਅੱਛਾ। ਮੈਂ ਉਹਨਾਂ ਦੇ ਘਰ ਵੀ ਗਿਆ। ਅੱਛਾ। ਉਹਨਾਂ ਦੀ ਬੇਟੀਆਂ ਨੂੰ ਮੈਂ ਮਿਲ ਕੇ ਆਇਆ। ਵਾਹ। ਈਸ਼ੀ ਸਿੰਘ ਲੰਬੜ ਜਿਹੜਾ ਉਹ ਤੇ ਫੌਤ ਹੋ ਗਏ ਨੇ। ਠੀਕ ਹੈ। ਉਹਨਾਂ ਦੀ ਬੇਟਾ ਕੋਈ ਨਹੀਂ ਸੀ, ਮੈਂ ਉਹਨਾਂ ਦੀ 2 ਬੇਟੀਆਂ ਉਹਨਾਂ ਨੂੰ ਮੈਂ ਮਿਲ ਕੇ ਆਇਆ ਸਾਂ। ਅੱਛਾ। ਤੇ ਬਾਕੀ ਉੱਥੇ ਜ਼ਿਆਦਾ ਸਾਡੇ ਪਿੰਡ ਦੇ ਅੱਗੇ ਪਿੱਛੇ ਪਿੰਡ ਜਿਹੜੇ ਨੇ। ਧਨੂ ਪਿੰਡ ਜਿਹੜਾ ਤੁਸੀਂ ਦੱਸਿਆ ਤੁਹਾਡੇ ਬਜ਼ੁਰਗਾਂ ਦਾ ਪਿਛੋਕੜ ਪਿੰਡ ਜੀ, ਸੀ, ਜੀ। ਜ਼ਿਲ੍ਹਾ ਜੰਮੂ, ਤਹਿਸੀਲ ਰਿਆਸੀ। ਹਾਂਜੀ। ਤੇ ਪਿੰਡ ਫਰੂਰ ਤਹਿਸੀਲ ਜਿਹੜਾ ਸੀ, ਤਹਿਸੀਲ ਦਾ ਮੈਨੂੰ ਜ਼ਹਿਰ ਯਾਦ ਨਹੀਂ ਹੁਣ ਕਿ ਯਾਰ ਕਿ ਤਹਿਸੀਲ ਉਹ ਕਿਹੜੀ ਸੀ। ਠੀਕ ਹੈ। ਫਿਲਹਾਲ ਇਹ ਕਿ ਉਹ ਜ਼ਿਲ੍ਹਾ ਜੰਮੂ ਹੈ। ਤੇ ਸਾਡਾ ਪਿੰਡ ਧਨੂ। ਅੱਛਾ, ਤੁਸੀਂ 2017-18 ਚੱਕਰ ਲਾਉਂਦੇ ਹੋ। ਜੀ। ਠੀਕ ਹੈ। ਤੇ ਤੁਹਾਡੇ ਕੀ ਜਜ਼ਬਾਤ ਸਨ ਆਪਣੇ ਬਜ਼ੁਰਗਾਂ ਦੀ ਧਰਤੀ ਨੂੰ ਵੇਖ ਕੇ? ਦਿਲ ਬਾਗ ਹੋਇਆ ਜਦੋਂ ਮੈਂ ਉੱਥੇ ਗਿਆ ਨਾ। ਹਾਂ। ਜਦੋਂ ਜਾਣਾ ਸੀ। ਅੱਛਾ। ਲੇਕਿਨ ਮੈਨੂੰ ਇਹ ਜਜ਼ਬਾਤ ਮੇਰੇ ਇਸ ਤੇ ਮੈਨੂੰ ਮੈਂ ਆਪਣੀ ਜ਼ਿੰਦਗੀ ਇੰਨੀ ਖੁਸ਼ੀ ਨਹੀਂ ਕਦੀ ਦੇਖੀ ਕਿ ਮੈਂ ਇੰਨੀ ਕੁ ਮਸਲ ਖੁਸ਼ੀ ਸੀ ਮੈਨੂੰ। ਤੇ ਜਦੋਂ ਮੈਂ ਜਾ ਕੇ ਉੱਥੇ ਗਿਆ ਆਪਣੇ ਘਰ 'ਚ, ਤੇ ਮੈਂ ਉਸ ਧਰਤੀ ਨੂੰ ਜਾ ਕੇ ਸਜਦਾ ਕੀਤਾ। ਵਾਹ ਜੀ, ਸਹੀ। ਮੈਂ ਇੰਨਾ ਕਿ ਮੈਂ ਖੁਸ਼ ਹੋਇਆ। ਮੇਰੇ ਜਿੰਨੇ ਅਜ਼ੀਜ਼ ਰਿਸ਼ਤੇਦਾਰ ਸਨ ਉੱਥੇ, ਸਾਰਾ ਮੈਨੂੰ ਜਨਾਬ ਬਹੁਤ ਵੈਲਕਮ ਕੀਤਾ ਔਰ ਬਹੁਤ ਅਖਲਾਕ ਨਾਲ ਪੇਸ਼ ਆਏ। ਬੜਾ ਟਾਈਮ ਦਿੱਤਾ ਹੈ, ਲੇਕਿਨ ਸਾਡੇ ਕੋਲ ਟਾਈਮ ਇੰਨਾ ਸੀ, ਮੈਂ ਜਲਦੀ ਵਾਪਸ ਆ ਗਿਆ। ਮਹੀਨੇ ਦਾ ਵੀਜ਼ਾ ਸੀ, ਮੈਂ ਥੋੜੇ 17 ਦਿਨ ਬਾਅਦ ਵਾਪਸ ਆ ਗਿਆ। ਲੇਕਿਨ ਉਹ ਜਿਹੜੇ ਮੈਂ ਦਿਨ ਉੱਥੇ ਗੁਜ਼ਾਰ ਕੇ ਆਇਆ ਨਾ, ਪਤਾ ਨਹੀਂ ਇਸ ਤੋਂ ਬਾਅਦ ਜਾਣਾ ਕਿ ਜਾਂ ਨਹੀਂ ਜਾਣਾ, ਲੇਕਿਨ ਉਹ ਮੇਰੇ ਵਾਸਤੇ ਯਾਦਗਾਰ ਦਿਨ ਨੇ। ਉਹ ਤੁਸੀਂ ਕਦੀ ਨਹੀਂ ਭੁਲਾ ਸਕਦੇ। ਸਾਰੀ ਜ਼ਿੰਦਗੀ ਨਹੀਂ ਭੁਲਾ ਸਕਦਾ ਮੈਂ। ਠੀਕ ਜੀ। ਵਾਹ, ਤੁਸੀਂ ਆਪਣੇ ਖਾਨਦਾਨ ਦੇ ਵਿੱਚ ਹੋਏ ਜਿਨ੍ਹਾਂ ਨੇ ਪਾਕਿਸਤਾਨ ਬਣਨ ਤੋਂ ਬਾਅਦ ਜਾ ਕੇ ਆਪਣਾ ਮੈਂ ਪਾਕਿਸਤਾਨ ਬਣਨ ਤੋਂ ਬਾਅਦ ਆਪਣੇ, ਮੇਰਾ ਖਿਆਲ ਹੈ ਮੇਰੇ ਜਿੰਨੇ ਵੀ ਰਿਸ਼ਤੇਦਾਰ ਨੇ, ਜਿੰਨੇ ਵੀ ਪਿੰਡ ਦੇ ਲੋਕ ਨੇ, ਅੱਗੇ ਪਿੱਛੇ 5-10 ਪਿੰਡ ਜਿੰਨੇ ਰਿਸ਼ਤੇ, ਸਭ ਮੈਂ ਬਾਅਦ ਬੰਦਾ ਗਿਆ। ਵਾਹ ਜੀ ਵਾਹ, ਬੜੀ ਖੁਸ਼ਕਿਸਮਤੀ ਹੈ ਜੀ ਆਪਣੀਆਂ ਜੜ੍ਹਾਂ ਦੇ ਦਰਸ਼ਨ ਕਰਨੇ, ਕਿੱਥੋਂ ਬਾਬੇ ਦਾਦੇ। ਤੇ ਮੈਂ ਉੱਥੇ ਜਦੋਂ ਗਿਆ ਵਾਂ, ਮੇਰਾ ਇੱਕ ਫੁੱਫੀਦਾਰ ਭਾਈ ਹੈ ਉੱਥੇ, ਮੁਹੰਮਦ ਅਸ਼ਰਫ। ਅੱਛਾ। ਇੱਕ ਮੇਰੇ ਫੁੱਫੀ ਦੇ ਬੇਟੇ ਨੇ ਮਾਸਟਰ ਮਿਸਾਕ ਸਾਹਿਬ। ਠੀਕ ਹੈ। ਮੇਰੇ ਚਾਚਾ ਦਾਦ ਨੇ ਉੱਥੇ ਅਬਦੁਲ ਅਜ਼ੀਜ਼ ਡੀਲਰ। ਮੇਰੇ ਚਾਚਾ ਦਾ ਭਾਈ ਨੇ ਮੁਹੰਮਦ ਯੂਸਫ ਦਿਲ ਮੁਹੰਮਦ। ਠੀਕ ਹੈ। ਤੇ ਮੇਰੇ ਨਾਨਕੇ ਨੇ ਦਰਿਆ ਤੋਂ ਪਾਰ ਨਾ ਪਿੰਡ ਪਿਆਨ ਹੈ ਉੱਥੇ। ਠੀਕ ਹੈ। ਮੈਂ ਜਨਾਬ ਉਹਨਾਂ ਨੂੰ ਮਿਲ ਕੇ, ਸਾਰਿਆਂ ਨੂੰ ਮਿਲ ਕੇ, ਤੇ ਮੇਰੇ ਜ਼ਿੰਦਗੀ ਦੇ ਜਿਹੜੇ ਯਾਦਗਾਰ ਦਿਨ ਸਨ ਉਹ ਜਿਹੜੇ ਮੈਂ ਉੱਥੇ 16 ਸਾਲ ਮਤਲਬ ਤੁਹਾਡੀ ਕਾਫੀ ਸਾਰੀ ਅਜ਼ੀਜ਼ਦਾਰੀ ਉੱਥੇ ਬਹੁਤ ਜ਼ਿਆਦਾ ਰਿਸ਼ਤੇਦਾਰ ਹੈ। ਲੇਕਿਨ ਉਹ ਮੈਨੂੰ ਜਿੰਨੇ ਕੁ ਲੋਕ ਉੱਥੇ ਸਾਡੀ ਅਜ਼ੀਜ਼ਦਾਰੀ ਸੀ ਨਾ, ਮੈਂ ਸਾਰਿਆਂ ਕੋਲ ਜਾ ਹੀ ਨਹੀਂ ਸਕਿਆ। ਟਾਈਮ ਘੱਟ ਸੀ। ਠੀਕ ਹੈ। तो सब अपनी बरादरी है जी गुज्जर, सब कास्ट जात गोथ केड़ी है? ਸਾਡੀ ਭੁੰਬਲੇ ਦੇ ਭੁੰਬਲੇ ਗੁੱਜਰ ਹੋ ਤੁਸੀਂ? ਸਾਡੀ ਭੁੰਬਲੇ ਜ਼ਾਤ ਹੈ। ਔਰ ਭੁੰਬਲੇ ਇੱਥੇ ਦੇ ਪਾਕਿਸਤਾਨ 'ਚ ਮੇਰਾ ਘੱਟ ਹੀ ਨੇ, ਲੇਕਿਨ ਉੱਥੇ ਪਿੰਡ ਪੂਰਾ ਭੁੰਬਲਿਆਂ ਦਾ ਹਿਸਾਬ ਤਕਰੀਬਨ। ਠੀਕ ਹੈ। ਹਾਂਜੀ ਠੀਕ ਹੈ। ਉੱਥੇ ਸਾਡੇ ਅਜ਼ੀਜ਼ ਨੇ ਅਨਵਰ ਸਰਪੰਚ ਸਾਹਿਬ, ਤੇ ਸਰਪੰਚ ਸਾਈਂ ਸਾਹਿਬ, ਸਾਈਂ ਖਾਂ, ਉਹ ਅਜ਼ੀਜ਼ ਨੇ ਸਾਡੇ। ਲੇਕਿਨ ਉਹਨਾਂ ਵੀ ਬੜੀ ਰਿਸਪੈਕਟ ਕੀਤੀ, ਮੇਰੇ ਬੜੇ ਖੁਸ਼ ਹੋ ਕੇ। ਸਾਈਂ ਸਰਪੰਚ ਸਾਹਿਬ ਜਿਹੜੇ ਉਹ ਇੱਥੇ ਆਏ ਨੇ ਸਾਡੀ ਸ਼ਾਦੀ ਤੇ ਇੱਕ ਦਫਾ। ਅੱਛਾ ਅੱਛਾ। ਪਿੱਛੇ ਬੇਟੇ ਦੀ ਮੈਂ ਸ਼ਾਦੀ ਕੀਤੀ, ਉਹਨੂੰ ਦਾਵਤ ਸ਼ਾਦ ਦਿੱਤੀ। ਉਹ ਸਾਰੇ ਤਕਰੀਬਨ 10-15 ਜੀ ਆਏ ਸਨ ਉੱਥੋਂ। ਡਾਕਟਰ ਮਨਜ਼ੂਰ ਸਾਹਿਬ ਨੇ, ਉਹ ਵੀ ਮੇਰੇ ਅਜ਼ੀਜ਼ ਨੇ ਜੀ, ਭਾਈ ਨੇ, ਕਜ਼ਨ ਨੇ। ਸਹੀ। ਤੇ ਸਰ ਉੱਥੇ ਤਕਰੀਬਨ ਸਾਰਿਆਂ ਦੇ ਨਾਂ ਕੀ ਦੱਸੇ, ਸਾਰਾ ਇਲਾਕਾ ਹੀ ਆਪਣਾ। ਉਹ ਜਦੋਂ ਉੱਥੇ ਗਿਆ ਹੀ ਸਾਨੂੰ ਤੇ ਇੱਥੋਂ ਅਸੀਂ ਇਹ ਸਮਝਾਂਗੇ 5-7 ਸਾਡੇ ਘਰ ਨੇ ਉੱਥੇ। ਲੇਕਿਨ ਜਦੋਂ ਉੱਥੇ ਗਿਆ ਨਾ, ਫਿਰ ਸਾਨੂੰ ਪਤਾ ਲੱਗਾ ਕਿ ਸਾਡੇ ਘਰ 5-7 ਦੇ ਹਿਸਾਬ ਨਾਲ ਪਾਕਿਸਤਾਨ ਦੇ, ਸਾਡੇ ਸਾਰੇ ਘਰ ਹੀ ਜ਼ਿਆਦਾ ਇੱਥੇ। ਉੱਥੇ ਜਾ ਕੇ ਤੁਹਾਨੂੰ ਫੀਲ ਹੋਇਆ ਕਿ ਭਾਈ ਸਾਡੇ ਦਾ ਆਪਣਾ ਕਹ ਲੋ ਕਿ ਅੱਧੇ ਨਾਲੋਂ ਜ਼ਿਆਦਾ ਕੁੰਭਾ ਇੱਥੇ ਰਹਿ ਗਿਆ। ਠੀਕ 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 ਠੀਕ, ਮਿਹਰਬਾਨੀ, ਸ਼ੁਕਰੀਆ ਜੀ। ਲੋ ਜੀ, ਆਪਣੇ ਵੀਰ ਹਰਮਿੰਦਰ ਸਿੰਘ ਵਿਰਕ ਸਾਹਿਬ ਦੀ ਰਿਕੁਐਸਟ ਤੇ ਪਿੰਡ ਅਸੀਂ ਫੱਤਾ ਤੁਹਾਨੂੰ ਦਿਖਾ ਰਹੇ ਹਾਂ ਜੀ।